ਰੋਜ਼ ਦਿਹਾੜੀ ਦਿੰਦਾ ਸੈਂ ਤੂੰ ਤੜੀਆਂ ਸਾਨੂੰ ਜੰਗ ਦੀਆਂ, ਹੁਣ ਸੱਟਾਂ ਵੇਖ ਮਲੰਗ ਦੀਆਂ। ਸੱਟਾਂ ਵੇਖ ਮਲੰਗ ਦੀਆਂ, ਹੁਣ ਸੱਟਾਂ ਵੇਖ ਮਲੰਗ ਦੀਆਂ। ਪੰਜਰਾ ਫੇਲ ਤਿਆਰਿਆਂ ਕੋਲੋਂ ਹਮਲਾ ਤੂੰ ਕਰਵਾਇਆ, ਤੇ ਚੁੱਕ ਮਤਹਿਰਾਂ ਸਾਈਆਂ ਲੋਕਾਂ ਇੱਕੋ ਹੀ ਰਗੜਾ ਲਾਇਆ। ਸਾਬਤ ਹੋਇਆ ਹਿੰਦੀ ਸੈਨਾ ਕੁੰਮਲੀਆਂ ਨੇ ਭੰਗ ਦੀਆਂ, ਹੁਣ ਸੱਟਾਂ ਵੇਖ ਮਲੰਗ ਦੀਆਂ। ਸੱਟਾਂ ਵੇਖ ਮਲੰਗ ਦੀਆਂ, ਹੁਣ ਸੱਟਾਂ ਵੇਖ ਮਲੰਗ ਦੀਆਂ। ਮੰਨ ਲਿਆ ਕਿ ਅਸਲਾ ਤੇਰੇ ਕੋਲ ਹੈ ਬੇਸ਼ੁਮਾਰਾ, ਕਿਹੜਾ ਤੇਰੇ ਮੁਰਦਾ ਦਿਲ ਨੂੰ ਜ਼ਿੰਦਾ ਕਰੂ ਦੁਬਾਰਾ। ਹੁਣ ਤੇ ਤੇਰੇ ਸੰਗੋਂ ਮੁਦੀ ਬੁਰਕੀਆਂ ਵੀ ਨਹੀਂ ਲੰਘਦੀਆਂ, ਹੁਣ ਸੱਟਾਂ ਵੇਖ ਮਲੰਗ ਦੀਆਂ। ਸੱਟਾਂ ਵੇਖ ਮਲੰਗ ਦੀਆਂ, ਹੁਣ ਸੱਟਾਂ ਵੇਖ ਮਲੰਗ ਦੀਆਂ। ਖੀਰਾ ਮੂਲੀ ਤੇ ਵੰਗਾ ਤਰ, ਬਿਨਾ ਲੂਣ ਨਾ ਖਾਇਆ ਕਰ। ਹਾਂਜੀ, ਵੰਗਾ ਜਿਹੜਾ ਹੈ ਤੇ ਤਾਰੇ ਚਾਰੇ, ਇਹਨਾਂ ਚਾਰਾਂ ਨੂੰ ਨਾ ਤੁਸੀਂ, ਕਿਉਂਕਿ ਸਲਾਦ ਵਾਲਾ ਹੀ ਖਾਤਾ ਨਾ, ਇਹਦਾ ਸਲਾਦ 'ਚ ਖਾਣ ਵਾਲਾ ਹੀ, ਇਹਨੂੰ ਜਦੋਂ ਲੂਣ ਲਾ ਲਈਏ ਤੇ ਇਹਦਾ ਸਵਾਦ ਜ਼ਿਆਦਾ ਵੱਧ ਜਾਂਦਾ ਹੈ ਜੀ ਜੀ, ਤੇ ਹਜ਼ਮ ਵੀ ਛੇਤੀ ਹੋ ਜਾਂਦਾ ਹੈ ਤੇ ਨਾਲੇ ਚਸਕਾ ਵੀ ਬਣ ਜਾਂਦਾ ਹੈ। ਇਹ ਜਿਹੜਾ ਲਫ਼ਜ਼ ਹੁੰਦਾ ਬੀੜਾ ਉਠਾਣਾ, ਜਿਹਦਾ ਆਮ ਤੇ ਇਹ ਮਤਲਬ ਸਮਝਿਆ ਜਾਂਦਾ ਵੀ ਕਿਸੇ ਕੰਮ ਦੀ ਜ਼ਿੰਮੇਵਾਰੀ ਚੁੱਕ ਲੈਣੀ। ਇਹਦਾ ਕੀ ਪਿਛੋਕੜ ਆਖਦੇ ਨੇ ਵੀ ਇਹ ਪੰਜਾਬੀ ਦਾ ਲਫ਼ਜ਼ ਸੀ ਤੇ ਉਰਦੂ ਵਾਲਿਆਂ ਇਹਨੂੰ ਆਪਣੇ ਵਿੱਚ ਸ਼ਾਮਲ ਕਰ ਲਿਆ। ਫਿਰ ਬਲਕਾਰ ਜਿਹੜੀ ਉਹਨੂੰ ਦਿੱਤੀ ਗਈ ਸੀ ਨਾ, ਬਲਕਾਰ ਆਂਦੇ ਨੇ ਚੈਲੰਜ ਨੂੰ। ਵਾਹ, ਹਾਂਜੀ, ਉਸ ਬਲਕਾਰ ਨੂੰ ਉਹਨੇ ਮੰਨਿਆ ਤੇ ਮੰਨ ਕੇ ਉਹਨੂੰ ਤੇ ਉਹਨੇ ਆਖਿਆ ਗਿਆ ਕੰਮ ਮੈਂ ਕਰਕੇ ਵਿਖਾਵਾਂਗਾ। ਗਿੱਦੜ ਦੀ ਜਦੋਂ ਮੌਤ ਆਉਂਦੀ ਹੈ ਨਾ, ਹਾਂਜੀ, ਤੇ ਸ਼ਹਿਰ ਵੱਲ ਨੂੰ ਭੱਜਦਾ। ਥੋੜਾ ਚਿਤੜਾ ਹੇਠ ਤੇ ਸੋਲ ਸੀਨੇ ਕੱਖ, ਅੱਖ ਅੰਦਰ ਦਰਦਦਾਰ ਮੰਦਾ, ਉਹ ਮਾਂ ਵਿੱਚ ਮਸਤਿਆ ਊਠ ਭੈੜਾ, ਹਲਕੀ ਗਿੱਦੜੀ ਮਸਤ ਬਗਿਆੜ ਮੰਦਾ, ਤੇ ਮਮਦ ਬੂਟਿਆ ਉਮਰ ਅਖੀਰ ਵੇਲੇ ਘਰ ਔਲਾਦ ਨਾ ਹੋਏ ਤੇ ਸਾਰ ਮੰਦਾ। ਸੱਪਾਂ ਦੀਆਂ ਖੁੱਡਾਂ ਦੇ ਵਿੱਚ ਸਪੋਲੀਏ ਹੀ ਜੰਮਦੇ ਨੇ, ਹਾਂਜੀ, ਨਿਓਲੇ ਨਹੀਂ ਜੰਮਦੇ। ਜਿਹੜੀ ਨਿਓਲ ਦੀ ਉਹਦੇ ਉੱਤੇ ਜੱਤ ਹੁੰਦੀ ਹੈ ਨਾ ਜੀ, ਉਹ ਖੱਟਿਆ, ਉਹਦੀ ਇੰਨੀ ਜ਼ਿਆਦਾ ਖਟਾਸ ਹੁੰਦੀ ਹੈ, ਉਹਦੇ 'ਚ ਖੱਟੀ ਹੁੰਦੀ ਹੈ ਜੀ, ਕਿ ਉਹ ਸੱਪ ਉਹਨੂੰ ਦੰਦੀ ਵੱਢੇ ਤੇ ਉਹਦੇ ਦੰਦ ਖੱਟੇ ਹੋ ਜਾਂਦੇ ਨੇ। ਜੇ ਕਿੱਲੇ ਬੱਧੇ ਤੇ ਚੋਰਾਂ ਖੜੇ। ਉਹਨਾਂ ਔਲਾਦਾਂ ਨੂੰ ਟਿਚਕਰ ਕਰਨ ਲਈ ਆਖਿਆ ਗਿਆ, ਜਦੋਂ ਕੋਈ ਪੁੱਛੇ ਨਾ ਵੀ ਸੁਣਾ ਵੀ ਮੁੰਡਿਆਂ ਦਾ ਕੀ ਹਾਲ ਹੀ, ਤੇ ਉਹ ਅੱਗੋਂ ਪਿਓ ਆਖ ਛੱਡਦਾ ਵੀ ਯਾਰ ਛੱਡ ਪਰਾਂ, ਉਹਨਾਂ ਵਾਲੀ ਕਿਹੜੀ ਗੱਲ ਏ, ਜੇ ਕਿੱਲੇ ਬੱਧੇ ਤੇ ਚੋਰਾਂ ਖੜੇ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨ ਔ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਕਿ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨ ਤੁਹਾਡੇ ਤਾਈਂ ਵੇਲੇ ਸਿਰ ਅੱਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਪੀਰ ਵਾਰਿਸ ਸ਼ਾਹ ਸੈਯਦ ਹੋਰਾਂ ਨੇ ਆਪਣੀ ਹੀਰ ਕਹਾਣੀ ਦੇ ਵਿੱਚ ਕੁਝ ਨਖੇੜੇ ਕੀਤੇ ਸਨ। ਆਪ ਹੋਰਾਂ ਲਿਖਿਆ ਸੀ ਵੀ ਜੇਠ ਮੀਂਹ ਤੇ ਸਿਆਲ ਵਿੱਚ ਵਾਹ ਮੰਦੀ, ਤੇ ਕੱਤਕ ਮਾਹ ਵਿੱਚ ਮਨਾ ਹਨੇਰੀਆਂ ਨੀ, ਤੇ ਰੋਣਾ ਵਿਆਹ ਵਿੱਚ ਗਾਵਣਾ ਵਿੱਚ ਸਿਆਪੇ, ਤੇ 70 ਮਜਲਸਾਂ ਕਰਨ ਮੰਧੇਰੀਆਂ ਨੀ।
ਤੇ ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੋਸਤਾਂ ਕਰਨੀਆਂ ਵੈਰੀਆਂ ਨੀ, ਤੇ ਵਾਰਿਸ਼ਾਓ ਕਦੇ ਨਾ ਮਰਨ ਬੰਦੇ, ਸਾਬਤ ਜਿਨ੍ਹਾਂ ਦੀਆਂ ਰਿਜ਼ਕ ਦੀਆਂ ਢੇਰੀਆਂ ਨੀ। ਪਿਆਰਿਓ, ਇਹਦਾ ਤਰਜਮਾ ਮੁਖਤਸਰਨ ਇਹ ਵੇ ਬਈ ਜਦੋਂ ਕਿਸੇ ਨਾ ਅਹਿਲ, ਕਿਸੇ ਛੋਟੇ ਆਦਮੀ ਜਿਹਦਾ ਭਾਂਡਾ ਛੋਟਾ ਹੋਵੇ, ਜਿਹਦਾ ਜ਼ਰਫ ਛੋਟਾ ਹੋਵੇ, ਉਹਦੇ ਹੱਥ ਇਖਤਿਆਰ ਆ ਜਾਏ ਜਾਂ ਇਕਤਦਾਰ ਆ ਜਾਏ, ਤੇ ਪਿਆਰਿਓ ਦੁਸ਼ਮਣ ਤੇ ਦੁਸ਼ਮਣ ਉਹ ਸੱਜਣਾ ਦੇ ਨਾਲ ਵੀ ਵੈਰੀ ਪੁਣਾ ਹੀ ਕਰਦਾ ਹੈ। ਜਿਵੇਂ ਵੇਖ ਲਵੋ ਸਾਡੇ ਹਮਸਾਏ ਮੁਲਕ ਭਾਰਤ ਦੇ ਵਜ਼ੀਰੇ ਆਜ਼ਮ ਮੋਦੀ ਜੀ ਵੱਡੇ ਨੇ ਉਮਰ ਵਿੱਚ ਸਾਡੇ ਤੋਂ, ਤੇ ਸਾਨੂੰ ਇਹੀ ਸਬਕ ਦਿੱਤਾ ਗਿਆ ਸਾਡੇ ਪੁਰਖਿਆਂ ਵੱਲੋਂ ਵੀ ਤੇ ਸਾਡੇ ਦੀਨ ਵੱਲੋਂ ਵੀ ਕਿ ਬਜ਼ੁਰਗਾਂ ਦਾ ਨਾਂ ਜ਼ਰਾ ਅਦਬ ਨਾਲ ਲਵੋ। ਹਾਲਾਂਕਿ ਮੋਦੀ ਜੀ ਇਸ ਕਾਬਲ ਨਹੀਂ ਕਿ ਉਹਨਾਂ ਦੇ ਨਾਂ ਦੇ ਨਾਲ ਜੀ ਲਾਇਆ ਜਾਏ, ਕਿਉਂਕਿ ਚਲੋ ਪਾਕਿਸਤਾਨ ਨਾਲ ਜਾਂ ਮੁਸਲਮਾਨਾਂ ਨਾਲ ਤੇ ਪਿਆਰਿਓ ਉਹਨਾਂ ਨੂੰ ਕੋਈ ਵੈਰ ਹੋਣਾ ਹੀ ਹੈ, ਪਰ ਤੁਸੀਂ ਇਹ ਵੇਖੋ ਕਿ ਆਪਣੇ ਇੰਡੀਆ ਦੇ ਅਵਾਮ ਜਿਹੜੇ ਨੇ, ਇੰਡੀਆ ਦੀ ਜਨਤਾ, ਉਹਨਾਂ ਦੀ ਆਪਣੀ ਜਿਹੜੀ ਰਿਆਇਆ ਹੈ ਉਹਦੇ ਨਾਲੋਂ ਕੀ ਸਲੂਕ ਪੈ ਕਰਦੇ। ਪਿਆਰਿਓ, ਜਦੋਂ ਵੀ ਅਸਾਂ ਵੀ ਆਪਣੀ ਹਯਾਤੀ 'ਚ ਵੇਖਿਆ ਕਿ ਜਦੋਂ ਵੀ ਕਿਸੇ ਨੀਚ, ਕਿਸੇ ਘਟੀਆ ਆਦਮੀ ਨੂੰ ਕੋਈ ਵੱਡੀ ਸ਼ੈ ਲੱਭ ਗਈ ਹੈ, आपे तो बाहर हो गया, जब कमीने अरूज पाते हैं अपने आपे को भूल जाते हैं, कितने कम ज़र्फ हैं ये गुब्बारे, चंद फूंकों से फूल जाते हैं। प्यारिओ, जदों चाह वेचण वाले वजीर आजम बन जाण ते सोच उन्हां दी एडी गंदी होवे कि ਉਹ हिंदुस्तान ਨੂੰ सिर्फ हिंदुआं दा मुल्क वेखना चाहन। ਅਸੀਂ ਆਪਣੇ ਹਿੰਦੂ ਭਰਾਵਾਂ ਦੇ ਖਿਲਾਫ ਨਹੀਂ, ਸਾਡੇ ਹਜ਼ਾਰਾਂ ਲੱਖਾਂ ਕਰੋੜਾਂ ਹਿੰਦੂ ਭਰਾ ਭੈਣਾਂ ਐਸੇ ਨੇ, ਅਜਿਹੇ ਨੇ ਜਿਹੜੇ ਮੋਦੀ ਸਾਹਿਬ ਨੂੰ ਵੀ ਝੂਠਾ ਕਰਦੇ ਨੇ, ਮੋਦੀ ਜੀ ਦੀਆਂ ਪਾਲਿਸੀਆਂ ਦੇ ਉਹ ਖਿਲਾਫ ਨੇ। ਉਹ ਬਬਾਂਗੇ ਦੋਹਲ ਆਖਦੇ ਨੇ ਕਿ ਮੋਦੀ ਜੀ ਤੁਸੀਂ ਗਲਤ ਕਰ ਰਹੇ ਹੋ। ਇੰਡੀਆ ਜਿੰਨੇ ਉੱਥੋਂ ਦੇ ਨਾਗਰਿਕ ਨੇ ਸਭ ਦਾ ਮੁਲਕ ਹੈ, ਜਿੰਨੀ ਦੁਨੀਆ ਇੰਡੀਆ 'ਚ ਵੀ ਵਸਦੀ ਏ ਉਹਨਾਂ 'ਚ ਮੁਸਲਮਾਨ ਨੇ, ਉਹਨਾਂ ਦੇ ਵਿੱਚ ਸਾਡੇ ਸਿੱਖ ਭੈਣਾਂ ਭਰਾ ਨੇ, ਮਸੀਹੀ ਨੇ, ਜਿੰਨੇ ਵੀ ਨੇ, ਜਿਸ ਕਦਰ ਮਜ਼ਾਹਬ ਦੇ ਮੰਨਣ ਵਾਲੇ ਇੰਡੀਆ 'ਚ ਰਹਿੰਦੇ ਨੇ, ਇੰਡੀਆ ਸਾਰਿਆਂ ਦਾ ਮੁਲਕ ਹੈ। ਲੇਕਿਨ ਵੇਖ ਲਓ ਕਿਤੇ ਸਿੱਖਾਂ ਦੀ ਮਾਰ ਤਾੜ ਕੀਤੀ ਜਾ ਰਹੀ ਹੈ, ਕਿਤੇ ਮੁਸਲਮ ਕੁਛ ਫਸਾਦਾਤ ਹੋ ਰਹੇ ਨੇ। ਇਹ ਜਦੋਂ ਦੇ ਮੋਦੀ ਜੀ ਬਰਸਰੇ ਇਕਤਦਾਰ ਆਏ ਨੇ, ਐਸੀ ਮਨਹੂਸ ਹਕੂਮਤ ਹੈ ਉਹਨਾਂ ਦੀ ਕਿ ਪਿਆਰਿਓ ਸਕੂਨ ਨਹੀਂ ਆਇਆ ਇੰਡੀਆ ਦੇ ਵਿੱਚ। ਸਾਹਿਬੋ ਦੇਖੋ ਤੁਸੀਂ ਕਿ ਪਹਿਲਗਾਮ ਦਾ ਸਾਨੇਹਾ ਹੋਇਆ, ਅਸਾਂ ਵੀ ਸਭ ਤੋਂ ਪਹਿਲੇ ਉਹਦੀ ਬੜੀ ਸਖਤ ਨਿੰਦਿਆ ਕੀਤੀ। ਕੋਈ ਦਿਮਾਗ ਖਰਾਬ ਵਾਲਾ ਬੰਦਾ, ਕੋਈ ਫਾਤਰੁਲ ਅਕਲ ਹੀ ਹੋ ਸਕਦਾ ਨਾ ਜੀ, ਜਿਹੜਾ ਦਹਿਸ਼ਤਗਰਦੀ ਦੇ ਵਾਕਿਏ ਨੂੰ ਜਾਇਜ਼ ਕਰਾਰ ਦੇਵੇ। ਅਸਾਂ ਵੀ, ਸਾਡੇ ਸਾਰੇ ਪਾਕਿਸਤਾਨੀ ਮੀਡੀਆ ਨੇ ਵੀ, ਸਾਡੀ ਪਾਕਿਸਤਾਨ ਦੀ ਗੌਰਮੈਂਟ ਨੇ ਵੀ, ਹੱਤਾ ਕਿ ਸਾਡੇ ਵਜ਼ੀਰ ਆਜ਼ਮ ਨੇ ਸਰਕਾਰੀ ਸਿੱਤਾ ਤੇ ਪਹਿਲਗਾਮ ਵਾਕਿਏ ਦੀ ਮੁਜ਼ੰਮਤ ਕੀਤੀ ਔਰ ਪੇਸ਼ਕਸ਼ ਕੀਤੀ ਕਿ ਇਹਦੀ ਤੁਸੀਂ ਇਨਕੁਆਇਰੀ ਕਰਾ ਲਓ ਜੇ ਤੁਹਾਨੂੰ ਸਾਡੇ ਤੇ ਸ਼ੱਕ ਹੈ। ਪਿਆਰਿਓ, ਜਿਹਨੇ ਕੀਤਾ ਹੋਵੇ, ਜਿਹੜਾ ਮੁਲਜ਼ਮ ਹੋਵੇ, ਜਿਹਨੇ ਆਪ ਉਹ ਜੁਰਮ ਕੀਤਾ ਹੋਵੇ, ਉਹ ਕਦੀ ਨਹੀਂ ਆਖਦਾ ਕਿ ਮੈਂ ਪੇਸ਼ ਹੋਣਾ, ਇਨਕੁਆਇਰੀ ਕਰਾ ਲਓ। ਲੇਕਿਨ ਉਹਨਾਂ ਇਨਕੁਆਇਰੀ ਨਹੀਂ ਕਰਾਈ। ਇੱਕ ਗੈਰ ਜਾਨਬਦਾਰਾਨਾ ਤਹਿਕੀਕਾਤ ਦੀ ਸਾਡੇ ਵੱਲੋਂ ਜੋ ਪੇਸ਼ਕਸ਼ ਕੀਤੀ ਗਈ ਸੀ ਵੀ ਤੁਸੀਂ ਪੜਚੋਲ ਕਰਾ ਲਓ, ਨਹੀਂ ਕਰਾਈ। ਵਜ੍ਹਾ ਕਿ ਆਪੋ ਉਹ ਸਾਰਾ ਕੰਮ ਕਰਾਇਆ ਹੋਇਆ ਸੀ। ਹੁਣ ਅੱਜ ਮੈਂ ਇਸ ਵਾਸਤੇ ਤੁਹਾਡੀ ਖਿਦਮਤ ਦੇ ਵਿੱਚ ਚੰਦ ਗੱਲਾਂ ਅਰਜ਼ ਕਰਨੀਆਂ ਚਾਹਨਾ ਕਿ ਵੇਖੋ ਤੁਸੀਂ ਕਿ ਅੱਜ ਸਾਡੇ ਪਾਕਿਸਤਾਨ ਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਇੰਡੀਅਨ ਮੀਡੀਆ ਵੱਲੋਂ ਜਾਂ ਇੰਡੀਅਨ ਸ਼ਾਇਦ ਸਰਕਾਰ ਵੱਲੋਂ ਵੀ ਕਿ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਦੇ ਔਰ ਪੰਜਾਬ ਦੇ, ਇੰਡੀਅਨ ਪੰਜਾਬ ਦੇ, ਜਿਨ੍ਹਾਂ 'ਚ ਅੰਮ੍ਰਿਤਸਰ ਤੇ ਹੋਰ ਕੁਝ ਇਲਾਕਿਆਂ ਦੇ ਨਾਂ ਲਏ ਜਾ ਰਹੇ ਨੇ, ਵੀ ਉੱਥੇ ਡਰੋਨ ਹਮਲਾ ਕੀਤਾ। ਪਿਆਰਿਓ, ਜਿਵੇਂ ਪਹਿਲਗਾਮ ਵਾਕਿਆ ਝੂਠਾ ਸੀ, ਉਸੇ ਤਰ੍ਹਾਂ ਇਹ ਵੀ
ਇੰਡੀਆ ਦਾ ਇੱਕ ਝੂਠ ਹੈ। ਸਾਡੀ ਪੰਜਾਬੀ ਮਾਂ ਬੋਲੀ ਚ ਆਖਦੇ ਨੇ ਵੀ ਇੱਕ ਝੂਠ ਮਾਰ ਲਈਏ ਨਾ ਤੇ ਫਿਰ ਉਹਨੂੰ ਸੱਚ ਸਾਬਤ ਕਰਨ ਲਈ 100 ਹੋਰ ਝੂਠ ਮਾਰਨੇ ਪੈਂਦੇ ਨੇ। ਕਿਉਂਕਿ ਇੰਡੀਆ ਦਾ ਵਜ਼ੀਰ ਆਜ਼ਮ ਇੰਡੀਆ ਨਹੀਂ, ਇੰਡੀਆ ਦੇ ਅਵਾਮ ਨਹੀਂ, ਇੰਡੀਆ ਦਾ ਵਜ਼ੀਰ ਆਜ਼ਮ ਤੇ ਉਹਦੀ ਸਰਕਾਰ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜ਼ਲੀਲ ਹੋ ਗਏ ਨੇ, ਰੁਸਵਾ ਹੋ ਗਏ ਨੇ। ਪਹਿਲਗਾਮ ਵਾਕਿਆ ਵੱਲੋਂ ਸਾਡੀ ਜਿਹੜੀ ਪੇਸ਼ਕਸ਼ ਸੀ ਉਹਨੂੰ ਨਾ ਕਬੂਲ ਕਰਕੇ, ਉਹਨੂੰ ਰੱਦ ਕਰਕੇ, ਇਨਕੁਆਇਰੀ ਨਾ ਕਰਵਾ ਕੇ, ਕਿਉਂਕਿ ਮੋਦੀ ਜੀ ਸਾਰੀ ਦੁਨੀਆ ਦੇ ਵਿੱਚ ਜ਼ਲੀਲ ਤਰੀਨ ਹੋ ਗਏ ਨੇ, ਇਸ ਵਾਸਤੇ ਆਪਣੇ ਉਸ ਝੂਠ ਨੂੰ ਸੱਚ ਸਾਬਤ ਕਰਨ ਲਈ ਹੋਰ ਝੂਠੇ ਵਾਕਿਆਤ ਕਰ ਰਹੇ ਨੇ। ਮਕਬੂਜ਼ਾ ਕਸ਼ਮੀਰ ਤੇ ਸਾਡਾ ਇਲਾਕਾ ਹੈ, ਸਾਡਾ ਤੇ ਇੰਡੀਆ ਦਾ ਤਨਾਜ਼ਾ ਹੈ। ਅਸੀਂ ਉੱਥੇ ਕਾਹਦੇ ਲਈ ਬੰਬ ਚਲਾਵਾਂਗੇ ਜੀ, ਜਾਂ ਡਰੋਨ ਭੇਜਾਂਗੇ? ਇਸੇ ਤਰ੍ਹਾਂ ਇੰਡੀਅਨ ਪੰਜਾਬ ਦੇ ਸਾਰੇ ਸਿੱਖ ਜਿਹੜੇ ਨੇ ਉਹ ਤਾਂ ਸਾਡੇ ਵੀਰ ਨੇ, ਸਾਡੇ ਭੈਣਾਂ ਭਰਾ ਨੇ। ਜੇ ਅਸਾਂ ਹਮਲਾ ਕਰਨਾ ਹੁੰਦਾ, ਇੱਕ ਤੇ ਅਸੀਂ ਬੁਜ਼ਦਲਾਂ ਵਾਂਗੂ ਨਹੀਂ ਕਰਦੇ, ਰਾਤ ਨੂੰ ਨਹੀਂ ਕਰਦੇ। ਜਿਵੇਂ 5 ਤਿਆਰੇ ਰਾਤ ਨੂੰ ਭੇਜੇ ਗਏ, 3 ਰਾਫੇਲ ਤੇ ਦੂਜੇ ਹੋ ਗਿਆ ਹੋਰ ਵੀ ਫੇਲ, ਜਿੰਨੇ ਵੀ ਘੱਲੇ ਗਏ, ਤੇ ਪਿਆਰਿਓ ਅਸਾਂ ਇੰਜ ਮਾਰ ਕੇ ਸੱਟੇ ਜਿਵੇਂ ਕਮੇਟੀ ਵਾਲੇ ਕੁੱਤੇ ਮਾਰ ਕੇ ਸੁੱਟਦੇ ਨੇ ਜ਼ਹਿਰ ਦੇ ਕੇ। ਹੁਣ ਉਹ ਦੁੱਖ ਤੇ ਗਮ ਤੇ ਭੁੱਲਿਆ ਨਾ, ਉਹ ਵੱਖਰੀ ਸ਼ਿਕਸਤ, ਉਹ ਵੱਖਰੀ ਖਸਿਆਣੀ ਬਿੱਲੀ ਨੇ ਉਹਨ ਖੰਭਾ ਤੇ ਨੋਚਣਾ ਸੀ ਨਾ। ਹੁਣ ਬਹੁਤ ਵੱਡਾ ਨੁਕਸਾਨ ਹੋਣ ਦੇ ਬਾਅਦ ਤਿਆਰੇ ਤੇ ਘੱਲਣੋਂ ਰਹੇ ਬਾਬਾ ਮੋਦੀ ਜੀ। ਹੁਣ ਡਰੋਨ ਸਾਡੇ ਵੱਲ ਭੇਜਣ ਡਏ ਨੇ, ਸਾਡੇ ਵੱਲ ਕੋਈ 30-35 ਡਰੋਨ ਭੇਜੇ ਨੇ, ਤੇ ਅਸਾਂ ਅਲਹਮਦੁਲਿਲਾ ਸਾਡਾ ਐਡਾ ਮਜ਼ਬੂਤ ਇਲੈਕਟ੍ਰੋਨਿਕ 에ਅਰ ਡਿਫੈਂਸ ਸਿਸਟਮ ਹੈ ਕਿ ਅਸੀਂ ਸਾਰੇ ਮਾਰ ਕੇ ਸੱਟੇ ਨੇ। ਹੁਣ ਗੱਲ ਇਹ ਵੇ ਕਿ ਉਹ ਸਾਡਾ ਵਿਗੜਿਆ ਕੱਖ ਨਹੀਂ, ਉਹ ਨੁਕਸਾਨ ਜਿਹੜਾ ਮੋਦੀ ਜੀ ਸਾਡਾ ਕਰਨਾ ਚਾਹੁੰਦੇ ਸਨ ਨਾ, ਹੋ ਨਹੀਂ ਸਕਿਆ। ਪੂਰੀ ਦੁਨੀਆ 'ਚ ਛਿੱਤਰ ਵੱਖਰੇ ਖਾ ਲਏ। ਹੁਣ ਉਹ ਆਪੇ ਹੀ ਆਪਣੇ ਮੁਲਕ 'ਚ ਨਾ ਡਰੋਨ ਚਲਾ ਕੇ ਨਾ ਆਪੇ ਹੀ ਤੇ ਸਾਡੇ ਤੇ ਪਾਣ ਡਏ ਨੇ ਕਿ ਅੰਮ੍ਰਿਤਸਰ 'ਚ ਚਲਾਤਾ। ਉਹ ਅੰਮ੍ਰਿਤਸਰ ਦੇ ਤੇ ਗੁਰਦੁਆਰਾ ਹਰਮੰਦਰ ਸਾਹਿਬ ਦੀ ਨੀਂਹ ਸਾਡੇ ਮੀਆਂ ਮੀਰ ਸਾਹਿਬ ਨੇ ਰੱਖੀ ਸੀ, ਤੇ ਅਸੀਂ ਆਪਣੇ ਹੀ ਅੰਮ੍ਰਿਤਸਰ ਤੇ ਆਪੇ ਹੀ ਚਲਾ ਦਿਆਂਗੇ। ਉੱਥੇ ਸਾਡੇ ਸਿੱਖ ਭੈਣਾਂ ਭਰਾ ਵਸਦੇ ਨੇ। ਕੋਈ ਚੱਜ ਦਾ ਸਾਡੇ ਤੇ ਇਲਜ਼ਾਮ ਲਾ, ਪਹਿਲਗਾਮ ਵਾਲਾ ਇਲਜ਼ਾਮ ਲਾਇਆ, ਉਹ ਵੀ ਝੂਠਾ ਸਾਬਤ ਹੋਇਆ। ਝੂਠਾ ਇੱਥੋਂ ਸਾਬਤ ਹੋਇਆ ਕਿ ਤੁਸੀਂ ਇਨਕੁਆਇਰੀ ਨਹੀਂ ਕਰਾਈ, ਤੁਸੀਂ ਖੁਦ ਉਹ ਵੀ ਵਾਕਿਆ ਕੀਤਾ ਸੀ। ਦੂਜਾ, ਤੁਸੀਂ ਜੇ ਉਹ ਵਾਕਿਆ ਨਹੀਂ ਸੀ ਕੀਤਾ ਤੇ ਫਿਰ ਆਪਣਾ ਜਿਹੜਾ ਉੱਥੇ ਕੋਰ ਕਮਾਂਡਰ ਸੀ ਮਕਬੂਜ਼ਾ ਕਸ਼ਮੀਰ ਵਿੱਚ, ਉਹਨੂੰ ਕਿਉਂ ਮੁਅੱਤਲ ਕਰਕੇ ਸਜ਼ਾ ਦਿੱਤੀ? ਹਾਲੀ ਤੇ ਉੱਥੋਂ ਦਾ ਜਿਹੜਾ ਪੁਲਿਸ ਚੀਫ ਹੈ ਉਹਨੂੰ ਵੀ ਉਹਦੀ ਕਾਬਲੀਅਤ ਦਾ ਇਨਾਮ ਦੇਣਾ ਬਾਕੀ ਹੈ। ਜੇ ਤੁਹਾਡੇ 'ਚ ਕੋਈ ਗੈਰਤ ਹੁੰਦੀ ਤੇ ਤੁਸੀਂ ਮੋਦੀ ਸਾਹਿਬ ਸਭ ਤੋਂ ਪਹਿਲੇ ਤੇ ਉਹਨੂੰ ਫੜਦੇ, ਤੇ ਤੂੰ ਪੁਲਿਸ ਦਾ ਸਰਬਰਾਹ ਹੈ, 8 ਲੱਖ ਉੱਥੇ ਫੌਜ ਹੈ, ਇੰਨੀ ਪੁਲਿਸ ਫੋਰਸ ਹੈ, ਫਿਰ ਵਾਕਿਆ ਕਿਵੇਂ ਹੋ ਗਿਆ? ਆਪਣੀ ਨਾਅਹਲੀ ਦੇ ਉੱਤੇ ਪਰਦਾ ਪਾਉਣ ਵਾਸਤੇ ਪਾਕਿਸਤਾਨ ਦੇ ਸਿਰ ਇਲਜ਼ਾਮ ਲਾ ਦੇਣਾ, ਫਿਰ ਝੂਠੇ ਹਮਲੇ ਕਰਨੇ, ਔਰ ਹਰ ਹਮਲੇ ਦੇ ਵਿੱਚ ਅੱਲਾਹ ਪਾਕ ਦੇ ਕਰਮ ਦੇ ਨਾਲ ਅਸਾਂ ਤੁਹਾਨੂੰ ਸ਼ਿਕਸਤ ਦਿੱਤੀ ਹੈ। ਤੁਹਾਡੇ ਜਹਾਜ਼, ਤੁਹਾਡੇ ਡਰੋਨ ਅਸਾਂ ਭੰਨ ਕੇ ਪਰਾਂ ਸੱਟੇ। ਹੁਣ ਤੁਸੀਂ ਆਪੇ ਹੀ ਆਪਣੇ ਉਹਦੇ ਇਲਾਕਿਆਂ ਦੇ ਵਿੱਚ ਹਮਲੇ ਕਰਕੇ ਤੇ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਪਏ। ਮੋਦੀ ਜੀ ਇਹ ਚੀਜ਼ਾਂ ਸਾਬਤ ਕਰ ਦਿਓ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਨਾ, ਪਾਕਿਸਤਾਨ ਨੇ ਅੰਮ੍ਰਿਤਸਰ ਵਿੱਚ ਤੇ ਮਕਬੂਜ਼ਾ ਕਸ਼ਮੀਰ ਵਿੱਚ। ਅੱਜ ਸਵੇਰੇ ਤੁਹਾਡਾ ਨਾਮ ਹੀ ਮੋਦੀ ਜੀ, ਨਰਿੰਦਰ ਮੋਦੀ ਹੈ, ਤੇ ਜਿਹੜੇ ਗੁਰੂ ਘਰ ਦੇ ਉੱਤੇ ਤੁਸੀਂ ਸਵੇਰੇ ਤੁਹਾਡਾ ਮੀਡੀਆ ਖਬਰਾਂ ਚਲਾਉਣ ਡਿਆ ਸੀ ਭਈ ਪੁੰਛ ਜਿਹੜਾ ਇਲਾਕਾ ਹੈ ਮਕਬੂਜ਼ਾ ਕਸ਼ਮੀਰ ਦਾ ਇਲਾਕਾ, ਡਿਸਪਿਊਟਡ ਵੈਲੀ ਦਾ ਜਿਹੜਾ ਇਲਾਕਾ ਪੁੰਛ ਹੈ, ਉਹਦੇ ਵਿੱਚ ਗੁਰੂ ਘਰ ਦੇ ਉੱਤੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ, ਡਰੋਨ ਸੱਟਿਆ ਗਿਆ। ਉੱਥੋਂ ਦੇ ਜਿਹੜੇ ਪ੍ਰਧਾਨ ਨੇ ਗੁਰੂ ਘਰ ਦੇ, ਉਹਨਾਂ ਦਾ ਨਾਮ ਹੀ ਨਰਿੰਦਰ ਸਿੰਘ ਹੈ। ਉਹ ਸਵੇਰੇ ਟੀਵੀ ਤੇ ਆ ਕੇ ਕਹਿ ਰਹੇ ਸਨ ਕਿ ਕੋਈ ਗੁਰੂ ਘਰ 'ਚ ਨਹੀਂ ਹਮਲਾ ਹੋਇਆ। ਚੱਜ ਦਾ ਇਲਜ਼ਾਮ ਲਾਉਣ ਦੀ ਤੇ ਤੁਹਾਨੂੰ ਜਾਂਚ ਨਹੀਂ, ਫਿਰ ਜਿਹੜਾ ਇਲਜ਼ਾਮ ਲਾਈਦਾ ਉਹਨੂੰ ਸਾਬਤ ਵੀ ਤਾਂ ਕਰੀਦਾ। ਸਾਹਿਬੋ, ਪਾਕਿਸਤਾਨ ਦੀ ਤੇ ਇੰਡੀਆ ਦੀ ਜਿਹੜੀ ਕੁਸ਼ੀਦਗੀ ਹੈ, ਤੇ ਬਿਲਖਸੂਸ ਇੰਡੀਅਨ ਪੰਜਾਬ ਤੇ ਪਾਕਿਸਤਾਨੀ ਪੰਜਾਬ, ਕਿਉਂਕਿ ਉਧਰ ਦੇ ਪੰਜਾਬ, ਚੜ੍ਹਦੇ ਪੰਜਾਬ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਮਿੱਤਰ, ਸਾਡੇ ਵੀਰ, ਸਾਡੇ ਭੈਣਾਂ ਭਰਾ ਵਸਦੇ ਨੇ, ਇਹ ਸਾਨੂੰ ਚੰਗੀ ਨਹੀਂ ਲੱਗਦੀ।
ਇਸ ਲਈ ਅਸੀਂ ਆਪਣੇ ਪ੍ਰੋਗਰਾਮ ਦੇ ਕੰਟੈਕਟ ਤੋਂ ਹਟ ਕੇ ਕੁਝ ਗੱਲਾਂ ਤੁਹਾਡੀ ਖਿਦਮਤ ਦੇ ਵਿੱਚ ਤੇ ਇੰਡੀਅਨ ਸਰਕਾਰ ਤੇ ਮੋਦੀ ਜੀ ਦੀ ਖਿਦਮਤ ਦੇ ਵਿੱਚ ਅਰਜ਼ ਕਰ ਦਿੱਤੀਆਂ ਨੇ। ਆਓ ਹੁਣ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ, ਤੁਹਾਡੇ ਸਵਾਲਾਤ ਲੈ ਕੇ ਚਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਕੋਲ ਤੇ ਹਸਬੇ ਰਵਾਇਤ ਚੱਲ ਕੇ ਉੱਥੇ ਤੁਹਾਡੇ ਨਾਲ, ਬਾਬਾ ਜੀ ਦੇ ਨਾਲ ਤੁਹਾਡੇ ਸਵਾਲ ਤੇ ਤੁਹਾਡੇ ਅਖਾਣ ਸਾਂਝੇ ਕਰੀਏ। ਆਓ ਸਾਡੇ ਨਾਲ। ਵੇਖਣਾ ਨਾ ਭੁੱਲਣਾ ਮਾਂ ਬੋਲੀ ਦਾ, ਮਾਂ ਵਰਗਾ ਮਿੱਠਾ ਤੇ ਮਿਠਾਰ ਜਾਣੇ। ਮੇਲਾ ਨਿਊਜ਼ ਆਪਣੇ ਦੇਸ਼ ਪੰਜਾਬ ਦੇ ਸਾਰੇ ਰੰਗ ਘਰ ਬੈਠਿਆਂ ਵੇਖਣ ਲਈ ਮੇਲਾ ਨਿਊਜ਼ ਨੂੰ ਹੁਣੇ ਸਬਸਕ੍ਰਾਈਬ ਕਰੋ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ ਮੇਲੇ ਨੂੰ ਚਲੀਏ। अस्सलाम वालेकुम जनाब बाजवा साहब। ਜੀ ਬਿਸਮਿਲ੍ਲਾ ਡਾਕਟਰ ਸਾਹਿਬ, ਵਾਲੇਕਮ ਸਲਾਮ ਜੀ ਆਇਆਂ ਨੂੰ ਜਨਾਬ, ਖੈਰੀ ਆਓ ਜੀ। मेरी सरकार की हाल चाल जे? ਮੌਜਾਂ ਮੌਜਾਂ ਜੀ, ਬਿਲਕੁਲ ਫਸਲਾਂ ਪੱਕ ਪਈਆਂ ਨੇ ਤੇ ਹਾਲੀ ਬਾਹਰ ਹੀ ਨੇ ਤੇ ਉਤੋਂ ਹਨੇਰ ਤੇ ਜਨਾਬ ਬੱਦਲ ਆ ਗਿਆ ਬੜਾ। हाँ जी हाँ जी हाँ जी। ਤੋ ਇੱਥੇ ਦੁਆਵਾਂ ਹੀ ਕਰਦੇ ਆ, ਰਾਤ ਲੰਘੀ ਪਈ ਆ, ਮਾਲਕਾ ਲੋਕਾਂ ਦੀ ਰੋਜੀ ਮੂੰਹ ਆਈ ਹੈ। हाँ जी हाँ जी। ਹਾਂਜੀ ਤੇ ਚਲੋ ਅੱਲਾ ਨੇ ਕਣੀਆਂ ਪਾਈਆਂ ਤੇ ਉਹ ਫਿਰ ਉਹਨਾਂ लेकिन बाजवा साहब हाली ते बॉल बाहर पे सन हाँ जी, पैलियां हाँ दे जी। विच ही, तूड़ी जी, भी जी। लोकां सांभी नहीं सी होई। ਆ ਬੜੀ ਉੱਡੀ ਏ ਬਹਰਾਲ, ਚਲੋ ਇਹ ਰੱਬ ਦਾ ਜੋ ਭਾਣਾ ਹੈ, ਲੇਕਿਨ ਹਾਂ। ਅਸੀਂ ਸਮਝਦੇ ਹਾਂ ਫੇਰ ਵੀ ਛੱਡ ਗਿਆ, ਉਹਦੀ ਮਿਹਰਬਾਨੀ। मेहरबानी अल्लाह पाक दे हर काम में हिकमत ही। ਹਾਂਜੀ ਹਾਂਜੀ ਬਿਲਕੁਲ। अच्छा जनाब बाजवा साहब, अज जेड़ा साडा सब तो पहला अखान है वो साडे बड़े ही प्यारे वीर ने, साडे परमानेंट व्यूअर ने, उस्ताद मोहतरम ने, सीनियर सब्जेक्ट स्पेशलिस्ट ने, मोहम्मद नसरुल्ला गिल रावलपिंडी जनाब पढ़ाते ने बच्चों और नाल पंजाबी दे भी आशक ने। साडा ते उन्हां दा ते इह सब तो गूढ़ा रिश्ता है। उन्हां जनाब खान भिजवाया है भई खीरा, मूली ते वंगा तर बिना लूण ना खाया कर। ਹਾਂਜੀ ਇਹ ਜਿਹੜਾ ਨਾ ਇਹਦੇ ਚ ਸੁਝਾਅ ਦਿੱਤਾ ਗਿਆ ਹੈ ਵੀ ਜਿਹੜੀ ਇਹ ਨਾ ਮੂਲੀ ਨੂੰ ਵੀ ਲੂਣ ਲਾ ਲਈਏ ਤੇ ਸਵਾਦਲਾ ਕੰਮ ਹੋ ਜਾਂਦਾ ਹੈ। जी जी। ਹਾਂਜੀ ਤੇ ਨਾਲੇ ਲੂਣ ਜਿਹੜਾ ਤੁਹਾਨੂੰ ਪਤਾ ਹੈ ਹਜ਼ਮ ਹੀ ਛੇਤੀ ਕਰਦਾ ਹੈ। वाह वाह। ਇਸ ਤਰ੍ਹਾਂ ਹੀ ਵੰਗਾ ਜਿਹੜਾ ਹੈ, ਵੰਗਾ ਸਾਡੇ ਇਲਾਕੇ 'ਚ ਤੇ ਨਹੀਂ ਹੁੰਦਾ। जी जी ਵੰਗਾ ਕਸੂਰ ਵਾਲੀ ਸਾਈਡ ਤੇ, ਦੀਪਾਲਪੁਰ ਵਾਲੀ ਸਾਈਡ ਤੇ ਹੁੰਦਾ ਹੈ। जी। ਉਹ ਵੀ ਖੀਰੇ ਦੀ ਹੀ ਕਿਸਮ ਦਾ ਇੱਕ ਹੁੰਦਾ ਹੈ, ਲੇਕਿਨ ਉਹਨੂੰ ਵੰਗਾ ਆਂਦੇ ਨੇ। ਥੋੜੇ ਉੱਤੇ ਨਾ ਫਾਟਾਂ ਜਿਹੀਆਂ ਚਿੱਟੀਆਂ ਚਿੱਟੀਆਂ ਹੁੰਦੀਆਂ ਨੇ जी। ਤੇ ਖੀਰਾ ਸਾਡੇ ਇਲਾਕੇ 'ਚ ਹੁੰਦਾ ਹੈ ਤੇ ਤਰ ਵੀ ਜਿਹੜੀ ਹੈ ਉਹ ਵੀ ਜ਼ਾਹਰ ਸਾਡੇ ਇਲਾਕੇ 'ਚ ਹੁੰਦੀ ਹੈ। ਤੇ ਇਹ ਹੀ ਮੇਰਾ ਖਿਆਲ ਹੈ ਚੀਜ਼ਾਂ ਦਾ ਤੁਹਾਂ ਨਾਂ ਲਿਆ। हाँ जी, खीरा, मूली, हाँ जी। वंगा ते तर। ਹਾਂਜੀ ਵੰਗਾ ਜਿਹੜਾ ਹੈ ਤੇ ਤਾਰੇ ਚਾਰੇ, ਇਹਨਾਂ ਚਾਰਾਂ ਨੂੰ ਨਾ ਤੁਸੀਂ, ਚੁਗੇ ਸਲਾਦ ਵਾਲਾ ਹੀ ਖਾਤਾ ਨਾ, ਇਹਦਾ ਸਲਾਦ 'ਚ ਖਾਣ ਵਾਲਾ ਹੀ, ਇਹਨੂੰ ਜਦੋਂ ਲੂਣ ਲਾ ਲਈਏ ਤੇ ਇਹਦਾ ਸਵਾਦ ਜ਼ਿਆਦਾ ਵੱਧ ਜਾਂਦਾ ਹੈ जी जी। ਤੇ ਹਜ਼ਮ ਵੀ ਛੇਤੀ ਹੋ ਜਾਂਦਾ ਹੈ ਤੇ ਨਾਲੇ ਵਾਹ। ਚਸਕਾ ਵੀ ਬਣ ਜਾਂਦਾ ਹੈ। ਵਾਹ। ਤੇ ਇਹ ਕਿਉਂਕਿ ਇਹ ਕੋਈ ਮਿੱਠਾ ਤੇ ਨਹੀਂ ਨਾ ਹੁੰਦਾ, ਇਹ ਸਾਰੀਆਂ ਸ਼ੈਵਾਂ ਮਿੱਠੀਆਂ ਤੇ ਹੁੰਦੀਆਂ ਕੋ ਨਹੀਂ। जी जी। ਇਹ ਸਲਾਦ ਦੀ ਤਰ੍ਹਾਂ, ਬਲਕਿ ਮੂਲੀ ਤੇ ਜਿਹੜੀ ਸਹੀ ਹੈ ਉਹ ਥੋੜੀ ਕੜਾਂਗ ਵੀ ਮਾਰਦੀ ਹੈ। जी जी हाँ ਤੇ ਉਹਨੂੰ ਵੀ ਲੂਣ ਲਾ ਲਓ ਤੇ ਥੋੜਾ ਜਿਹਾ ਨਾ ਸਵਾਦ ਵੱਧ ਜਾਂਦਾ ਹੈ। जी। ਇਸ ਤਰ੍ਹਾਂ ਹੀ ਇਹ ਜਿਹੜਾ ਵੰਗਾ ਵੀ ਹੈ ਤੇ ਤਰ ਵੀ ਹੈ ਤੇ ਇਹ ਸਾਰਾ ਖੀਰਾ ਵੀ ਹੈ, ਇਹ ਸਾਰੇ ਜਿਹੜੇ ਨੇ ਨਾ ਜੀ, ਇਹਦੇ ਉਹ ਲਾਣ ਦੇ ਨਾਲ ਸਵਾਦਲੇ ਬਣ ਜਾਂਦੇ ਨੇ। ਵਾਹ, ਹਾਂਜੀ, ਵਾਹ, ਵਾਹ। ਜਾ। लो जी प्यारे वेखण वालिओ, साडे वीर जेड़े ने भाजी नसरुल्ला गिल साहब, उन्हां जेड़ा अखान भिजवाया ना जी, असी बारहा तुहाडी सेवा 'च बयान करदे रहने आ कि अखान जेड़े ने ये बड़े सियाणे लोकां ने घड़े सन। अखान साडे सूझवाना विद्वाना और बाजवा साहब भी तुहानू दसदे ही रहिंदे ने कि ये हज़ारां साल दे तजर्बात होए ते फिर उदों बाद इक्को ही सिट्टा निकलिया।
ਔਰ ਜਦੋਂ ਮੁਸਲਮਾ ਹੋ ਗਿਆ, ਮੁਸੱਦਕਾ ਹੋ ਗਿਆ, ਉਹਦਾ ਨਤੀਜਾ ਸਾਬਤ ਇੱਕ ਚੀਜ਼ ਹੋ ਗਈ, ਉਹਦਾ ਫਿਰ ਅਖਾਨ ਬਣ ਗਿਆ। ਦੇਖੋ ਨਾ, ਇਹ ਜਿਹੜੀਆਂ ਚਾਰੇ ਚੀਜ਼ਾਂ ਨੇ ਇਹ ਅਸੀਂ ਖਾਂਦੇ ਆ, ਅਸ਼ਿਆਏ ਖੁਰਦਨੀ ਦੇ ਵਿੱਚ ਆਉਂਦੀਆਂ ਨੇ। ਹਾਂਜੀ, ਇਹਨਾਂ ਦੇ ਵਿੱਚ ਉਹਨਾਂ ਨੇ ਅਖਾਨ ਬਣਾਉਣ ਵਾਲੇ ਜਿਹੜੇ ਨੇ, ਉਹ ਮੈਨੂੰ ਤੇ ਇੰਜ ਜਾਪਦਾ ਸ਼ਾਇਦ ਕੋਈ ਹਕੀਮ ਸਾਹਿਬ ਸਨ। ਉਹਨਾਂ ਨੇ ਇਹਦੇ ਵਿੱਚ ਚੂੰਕਿ ਅਦਵਿਆਤ ਜਿਹੜੇ ਖਵਾਸ ਅਦਵਿਆਤੀ ਨੇ ਨਾ ਜੀ, ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਵੀ ਖੀਰਾ, ਮੂਲੀ, ਵੰਗਾ ਤੇ ਧਰ ਬਿਨਾ ਲੂਣ ਨਾ ਖਾਇਆ ਕਰ। ਇੱਕ ਤੇ ਬਾਜਵਾ ਸਾਹਿਬ ਦੱਸਿਆ ਵੀ ਸਵਾਦਲੀਆਂ ਹੋ ਜਾਂਦੀਆਂ ਨੇ ਚੀਜ਼ਾਂ। ਇਹ ਚਾਰੇ ਚੀਜ਼ਾਂ ਥੋੜਾ ਜਿਹਾ ਨਮਕ ਲਾ ਲਈਏ, ਬਿਲ ਖਸੂਸ ਕਾਲਾ ਨਮਕ, ਅਗਰ ਉਹ ਇਸਤੇਮਾਲ ਕੀਤਾ ਜਾਏ ਤੇ ਬਹੁਤ ਜ਼ਿਆਦਾ ਹਾਜ਼ਮ ਵੀ ਹੋ ਜਾਂਦੀ ਹੈ। ਇਹਨਾਂ ਸਾਰੀਆਂ ਖਾਧੀਆਂ ਹੋਈਆਂ ਚੀਜ਼ਾਂ ਦਾ ਹਜ਼ਮ ਹੋਣਾ ਜਿਹੜਾ ਨਾ ਜੀ, ਉਹ ਬੜਾ ਆਸਾਨ ਹੋ ਜਾਂਦਾ ਹੈ। ਦੂਸਰਾ ਪਿਆਰਿਓ, ਹਿਕਮਤ ਜਿਹੜੀ ਹੈ ਨਾ ਜੀ, ਉਹਦੇ ਵਿੱਚ ਹਰ ਚੀਜ਼ ਦਾ ਕੋਈ ਬਦਰਕਾ ਹੁੰਦਾ ਹੈ। ਅਸੀਂ ਕੋਈ ਚੀਜ਼ ਖਾਂਦੇ ਆ, ਮਿਸਾਲ ਦੇ ਤੌਰ ਤੇ ਅਸੀਂ ਕੋਈ ਐਸੀ ਸਬਜ਼ੀ ਖਾਂਦੇ ਆ ਜਿਹੜੀ ਸਕੀਲ ਹੈ, ਬਾਦੀ ਹੈ, ਵਜ਼ਨੀ ਹੈ, ਦੇਰ ਹਜ਼ਮ ਹੈ, ਉਹਨੂੰ ਛੇਤੀ ਸਾਡਾ ਮੈਦਾ ਡਾਈਜੈਸਟ ਨਹੀਂ ਕਰੇਗਾ, ਤੇ ਫਿਰ ਸਾਡੇ ਹੁਕਾਮਾ ਜਿਹੜੇ ਸਨ, ਸਾਡੇ ਉਤਬਾ ਜਿਹੜੇ ਸਨ, ਸਾਡੇ ਸਿਆਣੇ ਸਾਡੇ ਜਿਹੜੇ ਸਨ, ਉਹਨਾਂ ਆਖਿਆ ਵੀ ਨਾਲ ਧਨੀਏ, ਪੂਦਨੇ, ਅਨਾਰਦਾਨੇ ਦੀ ਚਟਨੀ ਜ਼ਰੂਰ ਰੱਖ ਲਿਆ ਕਰੋ। ਅਜਿਹੀਆਂ ਚੀਜ਼ਾਂ ਨੂੰ ਉਹ ਹਿਕਮਤ ਦੀ ਜ਼ਬਾਨ 'ਚ ਬਦਰਕਾ ਆਖਦੇ ਹੁੰਦੇ ਸਨ। ਯਾਨੀ ਇਹ ਚੀਜ਼ਾਂ ਅੰਦਰ ਜਾ ਕੇ ਜਿਹੜੀ ਚੀਜ਼ ਦੇਰ ਹਜ਼ਮ ਹੋਣ ਵਾਲੀ ਏ, ਉਹਦੀ ਇਸਲਾਹ ਕਰਦੀਆਂ ਸਨ। ਬਾਜ਼ ਅਸ਼ਿਆ ਸੀ ਐਸੀਆਂ ਖਾਣੇ ਆ ਜਿਨ੍ਹਾਂ ਦਾ ਮੁਸਲੇ ਖਾਣਾ ਵੀ ਜ਼ਰੂਰੀ ਹੁੰਦਾ। ਮਿਸਾਲ ਦੇ ਤੌਰ ਤੇ ਸਾਡੇ ਸਿਆਣੇ ਆਖਦੇ ਨੇ ਵੀ ਮੂਲੀ ਖਾਂਦੇ ਹੋ ਨਾ, ਤੇ ਬਾਅਦ 'ਚ ਥੋੜਾ ਜਿਹਾ ਗੁੜ ਜ਼ਰੂਰ ਖਾਓ। ਮੂਲੀ ਹਰ ਸ਼ੈ ਨੂੰ ਹਜ਼ਮ ਕਰ ਦਿੰਦੀ ਹੈ, ਪਰ ਮੂਲੀ ਨੂੰ ਹਜ਼ਮ ਕੋਈ ਸ਼ੈ ਨਹੀਂ ਕਰ ਸਕਦੀ ਗੁੜ ਤੋਂ ਬਿਨਾ। ਤੇ ਗੁੜ ਜਿਹੜਾ ਉਹ ਫਿਰ ਮੂਲੀ ਦਾ ਬਦਰਕਾ ਹੋ ਗਿਆ, ਉਹਦਾ ਮੁਸਲੇ ਹੋ ਗਿਆ, ਉਹਦੀ ਇਸਲਾਹ ਕਰਨ ਵਾਲਾ ਹੋ ਗਿਆ। ਚੁਨਾਚਾ ਇਸ ਖਾਨ ਵਿੱਚ ਵੀ ਜਿਹੜੀਆਂ ਚਾਰੇ ਚੀਜ਼ਾਂ ਦਸੀਆਂ ਗਈਆਂ ਨੇ, ਤੇ ਨਾਲ ਇਹ ਪੱਕੀ ਕੀਤੀ ਗਈ ਹੈ ਸਾਨੂੰ ਭਈ ਨਮਕ ਲਾ ਕੇ ਖਾਇਆ ਕਰੋ, ਖੀਰਾ, ਮੂਲੀ, ਵੰਗਾ ਤੇ ਤਰ। ਯਾਨੀ ਕਿ ਨਮਕ ਇਹਨਾਂ ਦਾ ਮੁਸਲੇ ਵੇ, ਇਹਨਾਂ ਦੀ ਇਸਲਾਹ ਕਰ ਦੇਗਾ। ਤੁਹਾਡੇ ਹਜ਼ਮ ਕਰਨ ਦੇ ਵਿੱਚ ਤੁਹਾਡੇ ਮਿਹਦੇ ਨੂੰ ਜ਼ੋਰ ਨਹੀਂ ਲਾਣਾ ਪਏਗਾ, ਨਾਲੇ ਤੁਹਾਡਾ ਸਵਾਦ ਵੀ ਬਣ ਜਾਏਗਾ। ਬਾਜਵਾ ਸਾਹਿਬ ਹਰਬੰਸ ਸਿੰਘ ਪਾਲੀ ਚੌਹਾਨ ਆਸਟ੍ਰੇਲੀਆ ਵਸਦੇ ਨੇ, ਸਾਡੇ ਬੜੇ ਪਿਆਰੇ ਮਿੱਤਰ ਵੀ ਨੇ, ਸਾਡੇ ਜਨਾਬ ਪੱਕੇ ਦਰਸ਼ਕ ਵੀ ਨੇ। ਇਹ ਜਿਹੜਾ ਲਫ਼ਜ਼ ਹੁੰਦਾ ਬੀੜਾ ਉਠਾਣਾ, ਜਿਹਦਾ ਆਮ ਤੇ ਇਹ ਮਤਲਬ ਸਮਝਿਆ ਜਾਂਦਾ ਵੀ ਕਿਸੇ ਕੰਮ ਦੀ ਜ਼ਿੰਮੇਵਾਰੀ ਚੁੱਕ ਲੈਣੀ, ਇਹਦਾ ਕੀ ਪਿਛੋਕੜ ਆਖਦੇ ਨੇ ਵੀ ਇਹ ਪੰਜਾਬੀ ਦਾ ਲਫ਼ਜ਼ ਸੀ ਤੇ ਉਰਦੂ ਵਾਲਿਆਂ ਇਹਨੂੰ ਆਪਣੇ ਵਿੱਚ ਸ਼ਾਮਲ ਕਰ ਲਿਆ। ਫਿਰ ਅਸਲ ਇਹ ਸੀ ਕਿ ਪੁਰਾਣੇ ਜ਼ਮਾਨੇ 'ਚ ਜਿਹੜਾ ਸੀ ਨਾ, ਜਦੋਂ ਇਹ ਬਟਨ ਵੀ ਨਹੀਂ ਸਨ ਬਣਿਆ, ਜਿਹਨੂੰ ਆ ਬਟਨ ਨੂੰ ਬੀੜਾ ਪੰਜਾਬੀ ਕਹਿੰਦੇ ਨੇ ਜੀ, ਬਿਲਕੁਲ। ਅੱਛਾ, ਇਹ ਜਨਾਬ ਜਦੋਂ ਨਹੀਂ ਸਨ ਨਾ ਬਣੇ ਤੇ ਉਦੋਂ ਪਹਿਲਾਂ ਇੱਕ ਨਾ ਉਹਨੂੰ ਆਂਦੇ ਸਨ ਮੁੱਠਾ ਚੁੰਮਣਾ। ਅੱਛਾ, ਇੱਕ ਉਹ ਮੁੱਠਾ ਜਿਹਾ ਬਣਾ ਕੇ ਨਾ ਕਾਨਿਆਂ ਦਾ ਛੋਟਾ ਜਿਹਾ, ਤੇ ਇਹ ਜਦੋਂ ਜ਼ਿੱਦ ਲੱਗਣੀ ਨਾ ਵੀ ਆਹ ਕਾਮੇ ਤੇ ਕਿਹੜਾ ਕਰਕੇ ਆਏਗਾ ਪਹਿਲਾਂ, ਤੇ ਬੰਦਿਆਂ ਨੇ ਫਿਰ ਬੰਦਿਆਂ 'ਚ ਜਦੋਂ ਸ਼ਰਤ ਲੱਗਣੀ ਨਾ, ਉਹ ਫਿਰ ਜਿੰਨੇ ਪਹਿਲਾਂ ਉਹ ਮੁੱਠੇ ਨੂੰ ਚੁੰਮਣਾ ਨਾ, ਹਾਂਜੀ, ਉਹਨੇ ਆਖਿਆ ਮੈਂ ਹਿੱਕ ਤੇ ਹੱਥ ਮਾਰਨਾ ਤੇ ਆਖਣਾ ਮੈਂ ਕਰਕੇ ਆਵਾਂਗਾ। ਇਹ ਮੁੱਠਾ ਚੁੰਮਣ ਤੋਂ ਫੇਰ ਬੀੜਾ ਚੁੰਮਣ ਤੇ ਆ ਗਈ ਗੱਲ। ਉਹ ਬੀੜਾ ਥੱਲੇ ਸੁੱਟਦੇ ਸਨ ਤੇ ਆਂਦੇ ਸਨ ਜੀ ਫੜੋ ਜੀ, ਕਿਹੜਾ ਕੰਮ ਕਰਕੇ ਆਏਗਾ। ਉਹਨੂੰ ਆਂਦੇ ਸਨ ਬੀੜਾ ਚੁੰਮਣਾ। ਜੀ, ਬੀੜਾ ਚੁੰਮਣਾ, ਜਿਹਨੂੰ ਉਰਦੂ ਵਾਲਿਆਂ ਨੇ ਬੇੜਾ ਉਠਾ ਲਿਆ ਬਣਾ ਦਿੱਤਾ, ਜਿਹੜਾ ਕਿ ਟੋਟਲ ਹੀ ਗਲਤ ਹੈ। ਬੇੜਾ ਚੁੱਕਿਆ ਜਾਂਦਾ ਕਿਸੇ ਕੋਲੋਂ, ਇਹ ਕੱਲ ਨੂੰ ਬਹਿਰੀ ਬੇੜਾ ਉਠਾ ਲਿਆ ਆਖਣਗੇ ਵੀ ਸਿਰ ਤੇ ਪੰਡ ਬੰਦ ਕੇ ਚੁੱਕੀ ਫਿਰੇ, ਜਿਹਦੇ ਤੇ 150 ਜਹਾਜ਼ ਹੁੰਦਾ ਅਮਰੀਕਾ ਦੇ ਜਿਹੜੇ ਬਹਿਰੀ ਬੇੜੇ ਨੇ। ਤੋ ਇਹ ਵੇ ਬਾਦਿਲਮੀ, ਔਰ ਇਹ ਬਾਦਿਲਮੀ ਸਾਡੇ 'ਚ ਉਰਦੂ ਦੇ ਆਉਣ ਦੇ ਨਾਲ ਬਹੁਤ ਜ਼ਿਆਦਾ ਆਈ ਹੈ। ਹਾਂਜੀ, ਕਿਉਂਕਿ ਉਹਦੇ ਆਪਣੀ ਝੋਲੀ ਤੇ ਖਾਲੀ ਸੀ, ਉਹਦੇ ਵਿੱਚ ਹੈ ਕੱਖ ਨਹੀਂ ਸੀ। ਉਹਨੇ ਸਾਡੇ ਹੀ ਫੜੋ ਤੜੀ ਦੇ ਫਾਰਸੀ ਅਰਬੀ ਦੇ ਲਫ਼ਜ਼ ਇੱਧਰੋਂ ਪੰਜਾਬੀ ਦੇ ਹਿੰਦੀ ਦੇ ਰਲਾ ਮਰਲਾ ਕੇ ਤੇ ਜਨਾਬ ਉਹਨਾਂ ਇੱਕ ਧੱਕੋ ਜ਼ੋਰੀ ਦੀ ਜ਼ਬਾਨ ਬਣਾ ਕੇ ਤੇ ਸਾਡੇ ਉੱਤੇ ਲਾਗੂ ਕਰ ਦਿੱਤੀ, ਜਿਹਦੇ ਮਹਿਣੇ ਵੀ ਮੈਂ ਤੁਹਾਨੂੰ ਦੱਸੇ ਸਨ ਕੀ ਹੁੰਦੇ ਨੇ। ਅੱਛਾ, ਤੇ ਗੱਲ ਇਹ ਹੈ ਕਿ ਇਹ ਵੇ ਬੀੜਾ ਚੁੰਮਣਾ ਤੇ ਉਹਨੂੰ ਬਾਅਦ ਬੀੜਾ ਚੁੱਕਣਾ। ਹਾਂਜੀ, ਕਿ ਬੀੜਾ ਚੁੱਕ ਲਿਆ ਉਹਨੇ, ਇਹ ਨਹੀਂ ਸ਼ਰਤ ਜਿਹੜੀ
ਲਾਣ ਦੀ ਉਹਨੂੰ ਪੂਰੀਆਂ ਕਰਨ ਦੀ ਹਾਮੀ ਭਰ ਲਈ। ਜਿਹੜਾ ਉਹਨੂੰ ਚੈਲੰਜ ਦਿੱਤਾ ਗਿਆ ਸੀ ਉਹਨੇ ਉਹ ਕਬੂਲ ਕਰ। ਹਾਂ, ਬਲਕਾਰ ਜਿਹੜੀ ਉਹਨੂੰ ਦਿੱਤੀ ਗਈ ਸੀ ਨਾ, ਬਲਕਾਰ ਆਂਦੇ ਨੇ ਚੈਲੰਜ ਨੂੰ। ਵਾਹ। ਹਾਂਜੀ, ਉਸ ਬਲਕਾਰ ਨੂੰ ਉਹਨੇ ਮੰਨਿਆ ਤੇ ਮੰਨ ਕੇ ਉਹਨੂੰ ਤੇ ਉਹਨੇ ਆਖਿਆ ਗਿਆ ਕੰਮ ਮੈਂ ਕਰਕੇ ਵਿਖਾਵਾਂਗਾ। ਵਾਹ ਵਾਹ। ਇਹਨੂੰ ਆਂਦੇ ਸਨ ਬੀੜਾ ਚੁੰਮਣਾ, ਜਿਹੜਾ ਉਰਦੂ ਚ ਇਹਨਾਂ ਬੇੜਾ ਠਾ ਲਿਆ ਬਣਾ ਦਿੱਤਾ ਜੀ। ਹਾਂਜੀ। ਅੱਛਾ ਜਨਾਬ, ਇਸੋ ਹੀ ਸਾਡੇ ਜਿਹੜੇ ਵੀਰ ਨੇ ਹਰਬੰਸ ਸਿੰਘ ਪਾਲੀ ਚੌਹਾਨ ਜੀ 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 ਆਸਟ੍ਰੇਲੀਆ ਤੋਂ, ਇਹਨਾਂ ਇੱਕ ਅਖਾਣ ਵੀ ਭੇਜਿਆ ਜੀ। ਉਹ ਅਖਾਣ ਇਹ ਵੇ ਵੀ ਗਿੱਦੜ ਦੀ ਜਦੋਂ ਮੌਤ ਆਉਂਦੀ ਹੈ ਨਾ ਹਾਂਜੀ ਤੇ ਸ਼ਹਿਰ ਵੱਲ ਨੂੰ ਭੱਜਦਾ। ਹਾਂਜੀ, ਇਹ ਸਿੱਧੀ ਗੱਲ ਹੈ ਕਿ ਵੇਖੋ ਨਾ, ਗਿੱਦੜ ਹੁੰਦਾ ਤੇ ਕਮਜ਼ੋਰਾ ਹੀ ਏ, ਨਤਾਣਾ ਹੀ ਹੁੰਦਾ, ਨੱਠਦਾ ਵੀ ਪਿੱਛੋਂ ਵਹਿੰਦਾ ਰਹਿੰਦਾ, ਬਲਕਿ ਕੁੱਤਿਆਂ ਕੋਲੋਂ ਫੜਿਆ ਹੀ ਇਸ ਵਾਸਤੇ ਜਾਂਦਾ ਵੀ ਪਰਤ ਖਲੋ ਕੇ ਵਹਿੰਦਾ ਵੀ ਪਿੱਛੋਂ ਲੈ ਗਏ ਨੇ ਕਿ ਨਹੀਂ ਲੱਥੇ। ਜਦੋਂ ਇਹਦੇ ਮਗਰ ਕੋ ਕੁੱਤਾ ਛੁੱਤਾ ਚੜਦਾ ਹੈ ਤੇ ਇਹਦੀ ਆਦਤ ਹੈ ਕਿ ਬਾਰ-ਬਾਰ ਖਲੋ ਕੇ ਵਹਿੰਦਾ ਪਿੱਛੋਂ ਵੀ ਪਿੱਛੋਂ ਜਾਨ ਛੱਡ ਗਿਆ ਕਿ ਨਹੀਂ ਛੱਡ ਗਿਆ। ਜੀ ਜੀ। ਉਹਦੀ ਵਜ੍ਹਾ ਹੁੰਦੀ ਹੈ ਵੀ ਇਹ ਖੁੱਲੀ ਵਸੋਂ ਦੇ ਵਿੱਚ ਰਹਿੰਦਾ, ਜਿੱਥੇ ਇਹਦਾ ਵਾਹ ਘੱਟ ਹੀ ਪੈਂਦਾ ਹੈ ਉੱਥੇ ਕੁੱਤਿਆਂ ਚੁੱਤਿਆਂ ਨਾਲ। ਤੇ ਜੇ ਕਿਤੇ ਪਿੰਡ ਦੇ ਵਸੋਂ ਦੇ ਲਾਗੇ ਆ ਜਾਏ ਤੇ ਕੁੱਤੇ ਇਹਦੇ ਮਗਰ ਚੜ ਜਾਣ ਤੇ ਫਿਰ ਜ਼ਾਹਰ ਕਈ ਵਾਰੀ ਉਹ ਫੜ ਕੇ ਮਾਰ ਵੀ ਛੱਡਦੇ ਨੇ। ਤੋ ਇਸ ਵਾਸਤੇ ਉਹ ਆਂਦੇ ਨੇ ਵੀ ਇਹਦੀ ਮੌਤ ਜਦੋਂ ਆਉਂਦੀ ਹੈ ਨਾ, ਇਹ ਪਿੰਡ ਵੱਲ ਮੂੰਹ ਕਰ ਲੈਂਦਾ, ਇਸ ਵਾਸਤੇ ਵੀ ਇਹਨੇ ਜੋਗਾ ਨਹੀਂ ਹੁੰਦਾ ਤੇ ਡਰਾਕਲ ਹੁੰਦਾ ਗਿੱਦੜ। ਗਿੱਦੜ ਦੇ ਇੱਕ ਅਲਾਮਤ ਹੀ ਆਨੇ ਨਾ, ਫਲਾਣਾ ਗਿੱਦੜ ਜਿਹਾ ਹੀ। ਹਾਂਜੀ, ਇੱਕ ਡਰਾਕਲ ਦੀ ਅਲਾਮਤ ਹੈ ਜੀ। ਹਾਂਜੀ, ਤੇ ਲੇਕਿਨ ਜਦੋਂ ਗਿੱਦੜ ਤੇ ਗਿੱਦੜੀ ਇਕੱਠੇ ਹੋਣ, ਉਹਨਾਂ ਦੇ ਕੋਲੋਂ ਜ਼ਰਾ ਬਚਣਾ ਚਾਹੀਦਾ। ਇਸ ਵਾਸਤੇ ਵੀ ਇਕੱਠੇ ਹੋਣ ਤੇ ਉਹਨਾਂ ਨੂੰ ਮਾਰਨ ਦੀ ਜਾਂ ਭਜਾਉਣ ਦੀ ਕੋਸ਼ਿਸ਼ ਕਰੀਏ। ਤੇ ਫਿਰ ਜਿਵੇਂ ਮੁਹੰਮਦ ਬੂਟੇ ਗੁਜਰਾਤੀ ਨੇ ਕਿਹਾ ਸੀ ਕਿ ਫੋੜਾ ਚਿੱਤੜਾ ਹੇਠ ਤੇ ਸੋਲ ਸੀਨੇ ਕੱਖ ਅੱਖ ਅੰਦਰ ਦਰਦਦਾਰ ਮੰਦਾ, ਉਹ ਮਾਹ ਵਿੱਚ ਮਸਤਿਆ ਊਠ ਭੈੜਾ ਹਲਕੀ ਗਿੱਦੜੀ ਮਸਤ ਬਗਿਆੜ ਮੰਦਾ। ਤੇ ਮੁਹੰਮਦ ਬੂਟਿਆ ਉਮਰ ਅਖੀਰ ਵੇਲੇ ਘਰ ਔਲਾਦ ਨਾ ਹੋਏ ਤੇ ਸਾਰ ਮੰਦ। ਤੇ ਬਾਜਵਾ ਸਾਹਿਬ, ਤੁਸੀਂ ਜਿਵੇਂ ਗੱਲ ਫਰਮਾਈ ਗਿੱਦੜ ਬੁਜ਼ਦਲੀ ਦੀ ਅਲਾਮਤ ਹੈ, ਵੇਖੋ ਨਾ ਸੁਲਤਾਨ ਟੀਪੂ ਦਾ ਵੀ ਤੇ ਮਸ਼ਹੂਰ ਕੌਲ ਹੈ ਨਾ। ਹਾਂਜੀ ਹਾਂਜੀ ਹਾਂਜੀ। ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਚੰਗੀ। ਬਿਲਕੁਲ ਇਹ ਗੱਲ, ਬਿਲਕੁਲ ਇਹ ਗਿੱਦੜ ਜਿਹੜੇ ਨੇ ਪਾਣੀ ਲੁਕ ਕੇ ਕਸੀਆਂ ਚੋਂ ਪੀਂਦੇ ਨੇ। ਹਾਂਜੀ, ਤੇ ਸ਼ੇਰ ਜਿਹੜਾ ਉਹਨੇ ਤੇ ਪੱਤਨ ਮੱਲੇ ਹੁੰਦੇ ਨੇ। ਵਾਹ ਵਾਹ। ਲਓ ਜੀ ਪਿਆਰਿਓ, ਜਿਹੜਾ ਸਾਡੇ ਵੀਰ ਹਰਬੰਸ ਸਿੰਘ ਪਾਲੀ ਚੌਹਾਨ, ਉਹਨਾਂ ਜਿਹੜਾ ਅਖਾਣ ਸਾਨੂੰ ਭਿਜਵਾਇਆ ਆਸਟ੍ਰੇਲੀਆ ਤੋਂ, ਬਾਜਵਾ ਸਾਹਿਬ ਨੇ ਬੜਾ ਪਿਆਰਾ ਉਹਦਾ ਨਖੇੜਾ ਕੀਤਾ। ਵੇਖੋ ਨਾ, ਜਦੋਂ ਇਹਦੇ ਤੋਂ ਇਹ ਸਾਬਤ ਹੁੰਦਾ ਹੈ ਵੀ ਗਿੱਦੜ ਦੀ ਜਦੋਂ ਮੌਤ ਆਉਂਦੀ ਹੈ ਤੇ ਉਹ ਸ਼ਹਿਰ ਵੱਲ ਨੂੰ ਦੌੜਦਾ ਹੈ। ਪਿਆਰਿਓ, ਜਦੋਂ ਕਿਸੇ ਦੇ ਭੈੜੇ ਦਿਨ ਆਏ ਹੁੰਦੇ ਨੇ ਨਾ, ਤੇ ਉਹ ਫਿਰ ਪੁੱਠੇ ਕੰਮ ਕਰਦਾ। ਉਹ ਉਸ ਪਾਸੇ ਜਾਂਦਾ ਜਿੱਧਰੋਂ ਅੱਗੋਂ ਦੀ ਮੌਤ ਜਾਂ ਉਹਨੂੰ ਕੋਈ ਮੁਸੀਬਤ ਪੈ ਸਕਦੀ ਹੈ। ਇਸ ਅਖਾਣ ਵਿੱਚ ਸਾਨੂੰ ਇਹ ਵੀ ਦੱਸਿਆ ਗਿਆ ਕਿ ਅੱਲਾਹ ਪਾਕ ਉਹਦੇ ਕੋਲੋਂ ਫਿਰ ਪੁੱਠੇ ਫੈਸਲੇ ਕਰਵਾਉਣ ਲੱਗ ਪੈਂਦਾ। ਜਦੋਂ ਕਿਸੇ ਦਾ ਰੱਬ ਸੱਚੇ ਸਾਹਿਬ ਨੇ, ਰੱਬ ਨਾ ਡਾਂਗੀ ਮਾਰਦਾ ਦੇ ਕਵੱਲੀ ਮੱਤ, ਅੱਲਾਹ ਪਾਕ ਕਿਸੇ ਦੀਆਂ ਬਦ ਅਮਲੀਆਂ ਦਾ ਥੱਲੇ ਆ ਕੇ ਜਵਾਬ ਤੇ ਨਹੀਂ ਨਾ ਦਿੰਦੇ, ਤੇ ਨਾ ਆ ਕੇ ਕਿਸੇ ਨੂੰ ਕੋਈ ਡਾਂਗਾ ਕੱਢ ਮਾਰਦੇ ਨੇ। ਜਦੋਂ ਪਿਆਰਿਓ ਕਿਸੇ ਦੇ ਭੈੜੇ ਦਿਨ ਆਉਂਦੇ ਨੇ, ਜਾਂ ਜਦੋਂ ਤਕਦੀਰ ਅੱਲਾਹ ਪਾਕ ਉਹਦੀ ਉਲਟਦੇ ਨੇ, ਉਹ ਫਿਰ ਅਜਿਹੇ ਪਾਸੇ ਵੱਲ ਨੂੰ ਮੂੰਹ ਕਰ ਲੈਂਦਾ, ਅਜਿਹੇ ਕੰਮ ਕਰਨ ਲੱਗ ਪੈਂਦਾ ਕਿ ਉੱਥੇ ਉਹਨੂੰ ਫਿਰ ਮੌਤ ਹੀ ਉਹਦੇ ਸਾਹਮਣੇ ਆ ਜਾਂਦੀ ਹੈ। ਇਹੋ ਹੀ ਸਾਨੂੰ ਇਸ ਅਖਾਣ ਦੇ ਵਿੱਚ ਸਮਝਾਇਆ ਗਿਆ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ